ਪਲੋਸੀ ਹੁਣਾਂ ਦੀ ਤਾਈਵਾਨ ਵਿਜ਼ਿਟ ਨੂੰ ਲੈ ਕੇ ਚਾਈਨਾ ਪੂਰੀ ਤਰ੍ਹਾਂ ਅੱਗ ਬਬੂਲਾ ਹੋਇਆ ਫਿਰਦਾ ਆ। ਅੱਜ ਬਾਈਡਨ ਹੁਣਾਂ ਦੇ ਨੈਸ਼ਨਲ ਐਡਵਾਈਜ਼ਰ ਆ, ਉਹਨਾਂ ਨੇ ਤਾਈਵਾਨ ਪਾਲਿਸੀ ਦੇ ਉੱਤੇ ਡਬਲ ਡਾਊਨ ਕੀਤਾ ਪਲੋਸੀ ਹੁਣਾਂ ਦੀ ਵਿਜ਼ਿਟ ਤੋਂ ਬਾਅਦ 'ਚ। ਚਾਈਨਾ ਨੇ ਬੀਜਿੰਗ ਦੇ ਵਿੱਚ ਯੂਐਸ ਦਾ ਜਿਹੜਾ ਦੂਤਾਵਾਸ ਸੀਗਾ, ਉਸ ਨੂੰ ਸੰਮਨ ਵੀ ਜਿਹੜਾ ਉਹ ਕਰ ਲਿਆ ਸੀਗਾ। ਲਗਾਤਾਰ ਜਿਹੜੀਆਂ ਟੈਨਸ਼ਨਸ ਆ ਉਹ ਵੱਧ ਰਹੀਆਂ ਆ ਯੂਐਸ ਦੀਆਂ ਚੀਨ ਦੇ ਨਾਲ। ਹਾਊਸ ਸਪੀਕਰ ਨੈਂਸੀ ਪਲੋਸੀ ਦੀ ਇਸ 19 ਘੰਟੇ ਦੀ ਜਿਹੜੀ ਹਰਜੋਤ ਸਿੰਘ ਜੀ ਆ ਉਹ ਜਿਹੜੀ ਪਹੁੰਚੀ ਹੈ ਉੱਥੇ ਜਾ ਕੇ ਦੌਰੇ ਤੋਂ ਬਾਅਦ ਦੇ ਵਿੱਚ। ਪ੍ਰੈਜ਼ੀਡੈਂਟ ਦੇ ਨੈਸ਼ਨਲ ਐਡਵਾਈਜ਼ਰ ਜੇਕ ਸੁਲਿਵਨ ਉਹਨਾਂ ਨੇ ਕਿਹਾ ਆ ਵੀ ਪਿਛਲੇ ਕੁਛ ਦਿਨ ਕਾਫੀ ਬਿਜ਼ੀ ਰਹੇ ਆ ਪ੍ਰੈਜ਼ੀਡੈਂਟ ਹੁਣਾਂ ਦੇ। ਇਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਕਿਹਾ, ਕਹਿੰਦੇ ਵੀ ਅਲ-ਕਾਇਦਾ ਦਾ ਇਸ ਟਾਈਮ ਦਾ ਟੌਪ ਦਾ ਲੀਡਰ ਜ਼ਵਾਰੀ ਆ, ਉਸ ਨੂੰ ਮਾਰਿਆ ਆ। ਤੇ ਉਸ ਤੋਂ ਨਾਲ ਜਿਹੜੇ ਤਾਈਵਾਨ ਦੇ ਵਿੱਚ ਜਿਹੜਾ ਇੱਥੇ ਗਏ ਆ, ਉਹ ਇੱਕ ਵੱਡਾ ਜਿਹੜਾ ਉਹ ਕਦਮ ਆ। ਚੀਨ ਨੇ ਅਨਾਊਂਸ ਕੀਤਾ ਵੀ ਉਹ ਮਿਲਟਰੀ ਐਕਟੀਵਿਟੀਜ਼ ਤਾਈਵਾਨ ਦੇ ਅਰਾਊਂਡ ਜਿਹੜੀਆਂ ਹੁਣ ਕਰਨਗੇ ਅਗਲੇ ਕੁਛ ਦਿਨਾਂ ਦੇ ਲਈ। ਸੋ ਹੁਣ ਅੱਗੇ ਦੇਖੋ ਕੀ ਬਣਦਾ ਹੈ। ਉੱਥੇ ਪਹੁੰਚੇ ਨੈਂਸੀ ਪਲੋਸੀ ਹੁਣਾਂ ਨੇ ਵੀ ਜਿਹੜੀ ਤਾਈਵਾਨ ਦੀ ਸੀਗੀ ਰਾਸ਼ਟਰਪਤੀ, ਉਸ ਦੀ ਵੀ ਸਲਾਹਨਾ ਕੀਤੀ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਚਾਈਨਾ ਦੇ ਡਰ ਦੇਖਣੋਂ ਇਹ ਨਹੀਂ ਆ ਵੀ ਵਰਲਡ ਲੀਡਰਸ ਨੇ ਤਾਈਵਾਨ ਦੇ ਵਿੱਚ ਆਉਣਾ ਬੰਦ ਕਰ ਦੇਣਾ ਆ। ਤੇ ਇੱਕ ਵਾਰੀ ਫਿਰ ਉਹਨਾਂ ਨੇ ਇਹੀ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਮਰੀਕਾ ਤਾਈਵਾਨ ਨੂੰ ਨਹੀਂ ਛੱਡੇਗਾ। ਸੋ ਚੀਨ ਨੇ ਮਿਲਟਰੀ ਐਕਟੀਵਿਟੀ ਵਧਾਉਣੀ ਆ ਤੇ ਤਾਈਵਾਨ ਨੇ ਆਪਣੀ ਜਿਹੜੀ ਮਿਲਟਰੀ ਅਲਰਟਨੈਸ ਆ ਉਹ ਕਿੰਨੇ ਚਕੰਨੇ ਰਹਿਣੇ ਆ, ਉਸ ਨੂੰ ਇਸ ਟਾਈਮ ਦੇ ਸਭ ਤੋਂ ਹਾਈਐਸਟ ਅਲਰਟ ਲੈਵਲ ਦੇ ਉੱਤੇ ਕਰ ਦਿੱਤਾ ਹੈਗਾ ਆ। ਸੋ ਜਿਹੜਾ ਹਰਜੋਤ ਸਿੰਘ ਜੀ, ਇਸ ਦੇ ਨਾਲ ਏਸ਼ੀਆ ਹੀ ਇੱਕ ਐਜ ਦੇ ਉੱਤੇ, ਐਜ ਆਫ ਦਾ ਸੀਟ ਜਿਹੜਾ ਆ ਉਹ ਉੱਥੇ ਪਹੁੰਚ ਚੁੱਕਾ ਆ। ਅੱਗੇ ਉੱਥੇ ਕੀ ਬਣੂਗਾ, ਕਿਵੇਂ ਹੋਣਾ ਆ, ਚੀਨ ਕਿੱਦਾਂ ਦੇ ਕਦਮ ਜਿਹੜੇ ਉਹ ਚੁੱਕ ਸਕਦਾ ਆ, ਇਹ ਦੇਖਣ ਵਾਲੀ ਗੱਲ ਆ। ਪਰ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਵੀ ਚੀਨ ਜਾਂ ਰੂਸ ਅੱਗੇ ਨਾ ਲੰਘ ਜਾਣ, ਅਮਰੀਕਾ ਦੀ ਇਹ ਬੜੀ ਦੂਰ ਦੀ ਸੋਚਣੀ ਵੀ ਆ ਤੇ ਇਸ ਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾ ਰਿਹਾ ਆ। ਦੋਨਾਂ ਨੂੰ ਹੋ ਸਕਦਾ ਹੈ ਵੀ ਜੰਗਾਂ ਦੇ ਵਿੱਚ ਉਲਝਾ ਕੇ ਤੇ ਆਪਣਾ ਜਿੱਥੇ ਉਹ ਪਿੱਛੇ ਰਹਿ ਗਏ ਆ, ਉਸ ਦੇ ਵਿੱਚ ਅੱਗੇ ਲੰਘ ਜਾਣ। ਤਾਈਵਾਨ ਦੇ ਉੱਤੇ ਚਾਈਨਾ ਕਬਜ਼ਾ ਇਕੱਲਾ ਇਹੀ ਨਹੀਂ ਵੀ ਆਪਣੀ ਪਿੱਠ ਜਿਹੜੀ ਆ ਉਹ ਥਾਪੜਨ ਦੇ ਲਈ, ਦੁਨੀਆ ਦਾ ਸਭ ਤੋਂ ਜ਼ਿਆਦਾ ਜਿਹੜਾ ਸੈਮੀ ਕੰਡਕਟਰ ਦੀ ਪ੍ਰੋਡਕਸ਼ਨ ਆ, ਜੋ ਕਿ ਅੱਜ ਕੱਲ੍ਹ ਹਰ ਇੱਕ ਚੀਜ਼ ਦੇ ਵਿੱਚ ਵਰਤਿਆ ਜਾਂਦਾ ਹੈ, ਜਿਹੜੀਆਂ ਚਿਪਸ ਲੱਗਦੀਆਂ ਆ, ਉਹ ਤਾਈਵਾਨ ਦੇ ਵਿੱਚ ਸਭ ਤੋਂ ਵੱਡੇ ਪੱਧਰ ਦੇ ਉੱਤੇ ਹੁੰਦਾ ਆ। ਹੁਣ ਅਮਰੀਕਾ 'ਚ ਕੁਛ ਦਿਨ ਪਹਿਲਾਂ ਹੀ ਸੈਨੇਟ ਨੇ ਇਹ ਬਿੱਲ ਪਾਸ ਕੀਤਾ, ਜਿਸ ਦੇ ਵਿੱਚ ਬਿਲੀਅਨਸ ਆਫ ਡਾਲਰ ਦੀਆਂ ਵੱਡੀਆਂ ਕਾਰਪੋਰੇਸ਼ਨਸ ਨੂੰ ਰਿਆਇਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ, ਜਿਹਦੇ ਨਾਲ ਨਵੇਂ ਸੈਮੀ ਕੰਡਕਟਰ ਪਲਾਂਟਸ ਜਿਹੜੇ ਆ ਮੈਨੂਫੈਕਚਰਿੰਗ ਦੇ ਅਮਰੀਕਾ ਦੇ ਵਿੱਚ ਜਿਹੜੇ ਉਹ ਸ਼ੁਰੂ ਕੀਤੇ ਜਾਣੇ ਆ। ਸੋ ਉਹ ਤਾਈਵਾਨ ਜੇ ਚੀਨ ਦੇ ਹੱਥ ਚੜ੍ਹਦਾ ਆ, ਫਿਰ ਤਾਂ ਦੁਨੀਆ ਭਰ ਦੇ ਵਿੱਚ ਹਰਜੋਤ ਸਿੰਘ ਜੀ ਸੈਮੀ ਕੰਡਕਟਰ ਦੇ ਉੱਤੇ ਕਬਜ਼ਾ ਕਹਿ ਸਕਦੇ ਹਾਂ, ਜਾਂ ਸਪਲਾਈ ਚੇਨ ਦੇ ਉੱਤੇ ਚੀਨ ਦਾ ਦਬਦਬਾ ਜਿਹੜਾ ਹੋਊਗਾ, ਤੇ ਅਮਰੀਕਾ ਉਹ ਚੀਜ਼ ਵੀ ਨਹੀਂ ਚਾਹੁੰਦਾ। ਸੋ ਭੂਗੋਲਿਕ ਤੌਰ ਦੇ ਉੱਤੇ ਤੇ ਸੈਮੀ ਕੰਡਕਟਰ ਦੇ ਭਵਿੱਖ ਨੂੰ ਲੈ ਕੇ ਵੀ ਅਮਰੀਕਾ ਤਾਈਵਾਨ ਦੇ ਨਾਲ ਜਿਹੜਾ ਉਹ ਖੜਦਾ ਨਜ਼ਰ ਆ ਰਿਹਾ ਹੈਗਾ ਆ। ਕੀ ਹੁੰਦਾ ਹੈ ਅੱਗੇ, ਚਾਈਨਾ ਕਿੱਦਾਂ ਦਾ ਇਸ ਦੇ ਪ੍ਰਤੀ ਜਵਾਬ ਦਿੰਦਾ ਆ, ਉਸ ਦੇ ਲਈ ਆਪਾਂ ਨੂੰ ਇੰਤਜ਼ਾਰ ਕਰਨਾ ਪਵੇਗਾ।